ਦੋਸਤੋ ਇੱਥੋਂ ਖਾਨੇਵਾਲ ਹੋ ਜਾਂਦਾ ਸ਼ੁਰੂ ਤੇ ਦੂਸਰੇ ਸ਼ਹਿਰਾਂ ਦੀ ਤਰ੍ਹਾਂ 1947 ਤੋਂ ਪਹਿਲੇ ਖਾਨੇਵਾਲ ਵਿੱਚ ਵੀ ਮੁਸਲਮਾਨਾਂ ਦੇ ਨਾਲ ਹਿੰਦੂ ਤੇ ਸਿੱਖ ਆਬਾਦ ਸਨ। ਗੋ ਕਿ ਖਾਨੇਵਾਲ 1903 ਵਿੱਚ ਆਬਾਦ ਹੋਇਆ, ਲੇਕਿਨ ਇੱਥੋਂ ਦਾ ਰੇਲਵੇ ਸਟੇਸ਼ਨ ਜਿਹੜਾ ਉਹ 1865 ਵਿੱਚ ਬਣਾਇਆ ਗਿਆ। ਤੇ ਇਹ ਜਿਹੜੇ ਤੁਸੀਂ ਇਸ ਵੇਲੇ ਮੰਜ਼ਰ ਦੇਖ ਰਹੇ ਹੋ, ਇਹ ਖਾਨੇਵਾਲ ਦੇ ਉਹ ਸ਼ੈੱਡ ਹੈਗੇ ਨੇ ਪਾਕਿਸਤਾਨ ਰੇਲਵੇ ਦੇ, ਜਿੱਥੇ ਕਿਸੇ ਦੌਰ ਦੇ ਲੋਕੋਮੋਟਿਵ ਦੀ ਡੀਜ਼ਲ ਲੈਬੋਰਟਰੀ ਹੁੰਦੀ ਸੀ, ਸਟੀਮ ਲੈਬੋਰਟਰੀ ਹੁੰਦੀ ਸੀ। ਔਰ ਇਸ ਵੇਲੇ ਇਹ ਹੁਣ ਜਿਹੜੀ ਵਰਕਸ਼ਾਪ ਹੈ ਇਹ ਤਬਾਹ ਹੋ ਰਹੀ ਹੈ। ਪਾਕਿਸਤਾਨ ਦਾ ਦੂਸਰਾ ਬੜਾ ਰੇਲਵੇ ਜੰਕਸ਼ਨ ਖਾਨੇਵਾਲ ਹੈ, ਜਿਹੜਾ ਕਿ ਬਹੁਤ ਤਾਰੀਖੀ ਅਹਿਮੀਅਤ ਦਾ ਹਾਮਲ ਹੈ। ਖਾਨੇਵਾਲ ਦੀ ਦੋ ਤਹਿਸੀਲਾਂ ਕਬੀਰਵਾਲਾ ਅਤੇ ਮੀਆਂ ਚੰਨੂ ਨੂੰ ਜਿਹੜਾ ਨਾ ਉਹ ਮਿਲਾ ਕੇ ਬਣਾਇਆ ਗਿਆ, ਕਿਉਂਕਿ 1947 ਦੀ ਜਦੋਂ ਪਾਰਟੀਸ਼ਨ ਹੋਈ ਉਦੋਂ ਖਾਨੇਵਾਲ ਜ਼ਿਲ੍ਹਾ ਨਹੀਂ ਸੀ ਹੈਗਾ। ਅਤੇ ਹੁਣ ਖਾਨੇਵਾਲ, ਕਬੀਰਵਾਲਾ, ਮੀਆਂ ਚੰਨੂ, ਜਹਾਨੀਆਂ ਜਿਹੜਾ ਨਾ ਉਹ ਇਹਦੇ ਨਾਲ ਵਾਕਿਆ ਨੇ। ਤਕਸੀਮ ਤੋਂ ਪਹਿਲੇ ਖਾਨੇਵਾਲ ਜਿਹੜਾ ਬੜਾ ਇੱਕ ਦਿਲਚਸਪ ਸ਼ਹਿਰ ਹੁੰਦਾ ਸੀ। ਇਹਦੇ 'ਚ 16 ਬਲਾਕ ਬਣਾਏ ਗਏ ਸਨ ਔਰ ਹਰ 4 ਬਲਾਕ ਦੇ ਵਿੱਚ ਇੱਕ ਚੌਕ ਹੁੰਦਾ ਸੀ ਅਤੇ ਇਸ ਚੌਕ ਦੇ ਵਿੱਚ ਮਸਜਿਦ, ਮੰਦਰ, ਗੁਰਦੁਆਰਾ ਅਤੇ ਖੂਹ ਜਿਹੜੇ ਨੇ ਉਹ ਬਣਾਏ ਗਏ ਸਨ। ਤਾਰੀਖ ਤੋਂ ਪਤਾ ਚੱਲਦਾ ਹੈ ਕਿ ਇਸ ਸ਼ਹਿਰ ਦੇ ਵਿੱਚ ਗੁਰਦੁਆਰੇ ਅਤੇ ਮਸਜਿਦਾਂ ਅਤੇ ਮੰਦਰਾਂ ਦੇ ਨਾਲ ਵਿਲੀਅਮ ਰਾਬਰਟਸ ਨੇ ਇੱਕ ਉਸ ਦੌਰ ਦੇ ਵਿੱਚ ਗਿਰਜਾਘਰ ਵੀ ਤਾਮੀਰ ਕੀਤਾ ਸੀ। ਇੱਥੇ ਪ੍ਰਿੰਟਿੰਗ ਪ੍ਰੈਸ ਵਾਲੇ ਜਿਹੜੇ ਨੇ ਉਹ ਜੁਗਦੇਜ ਸਾਹਿਬ ਅਤੇ ਕੋਟ ਆਲਾ ਥੰਗ ਵਾਲੇ ਸੁੰਦਰ ਸਿੰਘ ਸਾਹਿਬ ਅਤੇ ਇਹਦੇ ਨਾਲ ਵਜ਼ੀਰ ਚੰਦਰ ਰਾਮ ਲਾਲ, ਇਹ ਉਹ ਸ਼ਖਸੀਅਤ ਸਨ ਜਿਹੜੀਆਂ ਇੱਥੇ ਬੜੀਆਂ ਨੁਮਾਇਆਂ ਸਨ। 1947 ਦੀ ਪਾਰਟੀਸ਼ਨ ਹੋਈ ਅਤੇ ਖਾਨੇਵਾਲ ਵਿੱਚ ਵੀ ਜਿਹੜੇ ਹਿੰਦੂ ਸਿੱਖ ਸਨ ਉਹ ਬੜੀ ਗਲਤਫਹਿਮੀ ਦਾ ਸ਼ਿਕਾਰ ਸਨ ਕਿ ਇਹ ਰੌਲਾ ਜਿਹੜਾ ਪਿਆ ਇਹ ਠੰਡਾ ਹੋ ਜਾਏਗਾ ਅਤੇ ਅਸੀਂ ਵਾਪਸ ਪਾਕਿਸਤਾਨ ਵਾਲੇ ਹਿੱਸੇ ਦੇ ਵਿੱਚ ਹੀ ਆ ਜਾਵਾਂਗੇ। ਲੇਕਿਨ ਇਸ ਤਰ੍ਹਾਂ ਨਹੀਂ ਹੋਇਆ ਔਰ ਉਹ ਫਿਰ ਹਿੰਦੂ ਸਿੱਖ ਸਾਰੇ ਹਮੇਸ਼ਾ ਵਾਸਤੇ ਇੱਥੋਂ ਚਲੇ ਗਏ। ਇਹ ਖਾਨੇਵਾਲ ਦਾ ਪਲੈਟਫਾਰਮ ਇੱਥੋਂ ਸਟਾਰਟ ਹੋ ਜਾਂਦਾ। ਇਸ ਵੀਡੀਓ 'ਚ ਸਟੇਸ਼ਨ ਦੇ ਨਾਲ ਤੁਹਾਨੂੰ ਖਾਨੇਵਾਲ ਦੀਆਂ ਪੁਰਾਣੀਆਂ ਯਾਦਾਂ ਵੀ ਜਿਹੜੀਆਂ ਨੇ ਉਹ ਵੀ ਤਾਜ਼ੀਆਂ ਕਰਾਈਆਂ ਜਾ ਰਹੀਆਂ ਨੇ। ਇਸ ਲਈ ਵੀਡੀਓ ਨੂੰ ਤੁਸੀਂ ਆਖਰ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਖਾਨੇਵਾਲ ਦੀ ਮੁਕੰਮਲ ਤਫਸੀਲ ਔਰ ਹਿਸਟਰੀ ਜਿਹੜੀ ਨਾ ਉਹਦਾ ਪਤਾ ਚੱਲ ਸਕੇ। ਜਦੋਂ ਪਾਕਿਸਤਾਨ ਅਤੇ ਇੰਡੀਆ ਅਲੱਗ ਹੋਏ ਤਾਂ ਸਭ ਤੋਂ ਪਹਿਲੇ ਕੋਟ ਬੇਰਬਲ ਦੀ ਆਬਾਦੀ ਜਿਹੜੀ ਹੈ ਨਾ ਉਹ ਇੰਡੀਆ ਜਾਣਾ ਸ਼ੁਰੂ ਹੋਈ ਅਤੇ ਫਿਰ ਵੇਖਦੇ ਜਸਵੰਤ ਨਗਰ ਅਤੇ ਬੀਨੀ ਸਾਧੂ ਰਾਮ, ਇਹ ਸਾਰੇ ਜਿਹੜੇ ਪਿੰਡ ਸਨ ਵੱਡੇ ਗੈਰ ਮੁਸਲਮਾਨ ਦੇ, ਉਹ ਵੀ ਫਿਰ ਆਹਿਸਤਾ ਖਾਲੀ ਹੋਣਾ ਸ਼ੁਰੂ ਹੋ ਗਏ। ਅਤੇ ਸਭ ਤੋਂ ਆਖਰ ਵਿੱਚ ਕਰਾੜਾਂ ਦਾ ਮਹੱਲਾ ਜਿਹੜਾ ਔਰ ਉਹਦੇ ਬਾਅਦ ਮਖਦੂਮਪੁਰ, ਇਹ ਸਾਰੇ ਜਿਹੜੇ ਸਨ ਹਿੰਦੂ ਸਿੱਖਾਂ ਦੇ ਪਿੰਡ, ਇਹ ਸਾਰੇ ਆਹਿਸਤਾ ਬਿਲਕੁਲ ਵੀਰਾਨ ਹੋ ਗਏ। ਔਰ ਇਹਨਾਂ ਦੇ ਵਿੱਚ ਫਿਰ 1947 ਦੀ ਜਦੋਂ ਪਾਰਟੀਸ਼ਨ ਹੋਈ ਅਤੇ ਉੱਥੋਂ ਮੁਸਲਮਾਨ ਆ ਕੇ ਅਤੇ ਉਹ ਵਸੇ। ਦੋਸਤੋ, ਖਾਨੇਵਾਲ ਦਾ ਸਟੇਸ਼ਨ ਇੰਨਾ ਕੁ ਵੱਡਾ ਸੀ ਕਿ ਉਦੋਂ ਜਿਹੜੇ ਮਹਾਜਰੀਨ ਆਏ ਉਹਨਾਂ ਨੇ ਸਟੇਸ਼ਨ ਵੇਖ ਕੇ ਹੀ ਨਾ ਕਿ ਇੰਨਾ ਵੱਡਾ ਸਟੇਸ਼ਨ ਹੈ ਅਤੇ ਸ਼ਹਿਰ ਵੀ ਵੱਡਾ ਹੋਏਗਾ ਅਤੇ ਇੱਥੇ ਹੀ ਉਤਰ ਗਏ। ਲੇਕਿਨ ਸ਼ਹਿਰ ਐਡਾ ਵੱਡਾ ਨਹੀਂ ਸੀ, ਤਾਹਮ ਉਹ ਫਿਰ ਇੱਥੇ ਹੀ ਆਬਾਦ ਹੋ ਗਏ, ਆਸੇ ਪਾਸੇ ਦੇ ਪਿੰਡਾਂ 'ਚ ਚਲੇ ਗਏ। जी अस्सलाम वालेकुम दोस्तों, मैं औरंगज़ेब बेग एक नई वीडियो के साथ आपकी खिदमत में हाज़िर। अभी मैं खड़ा हूँ खानेवाल रेलवे स्टेशन। मेरे पीछे आप देख सकते हैं वो खानेवाल का बोर्ड जो स्टेशन के प्लेटफार्म के आगाज़ पे लिखा हुआ है। ये जो मेन लाइन है ना कराची से लाहौर वाली, उसका सबसे मसरूफ़ तरीन जंक्शन है। यहाँ तकरीबन हर गाड़ी जो है ना वो खड़ी होकर जाती है। ये ना सिर्फ लाहौर से सीधी कराची के लिए जाती है, बल्कि यहाँ से जो है ना वो बरास्ता फैसलाबाद, वज़ीराबाद जंक्शन जो है ना वो भी बड़ा मशहूर है। सांगला हिल और दूसरे जो स्टेशन उसकी साइड पे आते हैं। तो चलिए आपको दिखाते हैं ये सांगला हिल ये जो खानेवाल स्टेशन है, जिसकी यादें बड़ी पुरानी हैं। 1947 की पार्टीशन के दौरान बुज़ुर्गों ने भी स्टेशन को बहुत इस्तेमाल किया। तो आज दिखाते हैं आपको खानेवाल स्टेशन और करते हैं बुज़ुर्गों की यादें ताज़ा। 1947 ਨੂੰ ਪਾਕਿਸਤਾਨ ਤੇ ਇੰਡੀਆ ਅਲੱਗ ਹੋ ਗਏ ਅਤੇ ਫਿਰ ਪਾਕਿਸਤਾਨ ਬਣਨ ਦੇ ਨਾਲ ਹੀ ਖਾਨੇਵਾਲ ਦੇ ਜਿਹੜੇ ਖਦੋਖਾਲ ਨੇ ਉਹਨਾਂ 'ਚ ਵੀ ਬੜੀ ਤੇਜ਼ੀ ਨਾਲ ਇਜ਼ਾਫਾ ਹੋਇਆ। ਗੁਰਦੁਆਰਾ ਬਾਜ਼ਾਰ ਦਾ ਨਾਂ ਅਕਬਰ ਬਾਜ਼ਾਰ ਰੱਖ ਦਿੱਤਾ ਗਿਆ। ਨਾਨਕ ਬਾਜ਼ਾਰ ਨੂੰ ਲਿਆਕਤ ਬਾਜ਼ਾਰ ਆਖਣ ਲੱਗੇ ਅਤੇ ਜਿਹੜੇ ਇੱਥੇ ਪੁਰਾਣੇ ਖੂਹ ਸਨ ਉਹਨਾਂ ਦੇ ਵਿੱਚ ਹੌਲੀ ਬੋਰ ਕਰਕੇ ਅਤੇ ਨਲਕੇ ਲੱਗਣੇ ਸ਼ੁਰੂ ਹੋ ਗਏ ਅਤੇ ਮਸਜਿਦਾਂ ਜਿਹੜੀਆਂ ਨੇ ਉਹਨਾਂ ਦੀ ਤਮੀਰ ਜ਼ਿਆਦਾ ਹੋਣਾ ਸ਼ੁਰੂ ਹੋ ਗਈ। ਖਾਨੇਵਾਲ ਸਟੇਸ਼ਨ ਦੇ ਬਾਹਰ ਅੱਜ ਵੀ ਇਹ ਟਾਂਗਾ ਇੱਕ ਖੜਾ ਹੈ, ਜਿਹੜਾ ਕਿ ਸੁਣਿਆ ਜਾਂਦਾ ਸੀ ਕਿ ਪਹਿਲੇ ਜ਼ਮਾਨੇ 'ਚ ਸਟੇਸ਼ਨਾਂ ਦੇ ਬਾਹਰ ਖੜੇ ਹੁੰਦੇ ਸਨ। ਇਹ ਟਾਂਗਾ ਅੱਜ ਵੀ ਖਾਨੇਵਾਲ ਦੇ ਸਟੇਸ਼ਨ ਦੇ ਬਾਹਰ ਖੜਾ ਔਰ ਮੈਂ ਵੇਖ ਕੇ ਬੜਾ ਹੈਰਾਨ ਰਹਿ ਗਿਆ। ਖਾਨੇਵਾਲ ਦੀ ਰਾਈਟ ਸਾਈਡ 'ਤੇ ਦੀਵਾਰ ਹੈ ਅਤੇ ਉਹਦੇ ਬਾਹਰ ਖੜਾ ਹੈ ਅਤੇ ਇਹਦੇ ਬਿਲਕੁਲ ਨਾਲ ਹੀ ਇਹ ਖਾਨੇਵਾਲ ਦੀ ਉਹ ਪੁਰਾਣੀ ਤਾਰੀਖੀ ਇਮਾਰਤ
ਜਿਹੜਾ ਕਿ ਟਿਕਟ ਘਰ ਤੇ ਮੁਸਾਫਰਖਾਨਾ ਕਿਹਾ ਜਾਂਦਾ ਇਹਨੂੰ, ਠੀਕ ਹੈ ਨਾ। ਤੇ ਇਹ ਵਾਹਦ ਮੁਨਫਰਦ ਸਟੇਸ਼ਨ ਹੈ ਕਿ ਜਿਹਦੇ ਵਿੱਚੋਂ ਤੁਸੀਂ ਟਿਕਟ ਲੈ ਕੇ ਤੇ ਬਿਲਕੁਲ ਲਾਈਨਾਂ ਤੋਂ ਬਾਹਰ ਯਾਨੀ ਕਿ ਬਣਾਇਆ ਗਿਆ ਇਹ ਸਟੇਸ਼ਨ ਦੀ ਬਿਲਡਿੰਗ, ਤੇ ਉੱਤੇ ਲਿਖਿਆ ਵੀ ਹੈ ਜੀ ਤਮੀਰਸ਼ੁਦਾ 1865 ਟਿਕਟ ਘਰ, ਠੀਕ ਹੈ ਜੀ। ਅੰਦਰ ਚੱਲਦੇ ਹਾਂ ਜੀ। ਇਹ ਜਦੋਂ ਤੁਸੀਂ ਅੰਦਰ ਆਓਗੇ ਤਾਂ ਸਾਹਮਣੇ ਕੁਝ ਬੈਂਚਸ ਨਜ਼ਰ ਆ ਰਹੇ ਨੇ ਔਰ ਕੁਝ ਇਸ ਸਾਈਡ ਰਾਈਟ ਸਾਈਡ ਤੇ ਇਹ ਸਾਰੇ ਉਹੀ ਕਦੀਮੀ ਬੈਂਚਸ ਨੇ, ਤੇ ਇਹ ਲੈਫਟ ਸਾਈਡ ਤੇ ਰਿਜ਼ਰਵੇਸ਼ਨ ਸੈਂਟਰ ਹੈ ਜਿੱਥੋਂ ਟਿਕਟਾਂ ਤੁਸੀਂ ਬੁੱਕ ਕਰਦੇ ਹੋ। ਦੋਸਤੋ ਹਮੇਸ਼ਾ ਦੀ ਤਰ੍ਹਾਂ ਇਹ ਸਟੇਸ਼ਨ ਤੇ ਇਹ ਖਾਲੀ ਬੈਂਚਾਂ ਨੂੰ ਦੇਖ ਕੇ ਮੈਨੂੰ ਉਹ ਬਜ਼ੁਰਗਾਂ ਦੇ ਚਿਹਰੇ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ। ਉਹ ਸਾਡੀਆਂ ਜਿਹੜੀਆਂ ਮਾਈਆਂ ਬਾਬੇ ਸਨ ਉਸ ਦੌਰ ਦੇ, ਜਿਹੜੇ ਇੱਥੇ ਖਲੋ ਕੇ ਟਿਕਟਾਂ ਲੈਂਦੇ ਹੁੰਦੇ ਸਨ, ਇਹ ਇਹਨਾਂ ਜਾਲੀਆਂ ਨੂੰ ਫੜ ਕੇ, ਜੰਗਲਿਆਂ ਨੂੰ ਫੜ ਕੇ। ਇਹ ਟਿਕਟ ਘਰ ਪੁਰਾਣਾ ਅੱਜ ਵੀ ਮੌਜੂਦ ਹੈ। ਅੱਜ ਵੀ ਲੋਹਾ ਉਹੀ ਓਰੀਜਨਲ ਲੱਗਾ। ਅਗਰ ਨਹੀਂ ਕੋਈ ਮੌਜੂਦ ਤਾਂ ਉਹ ਪੁਰਾਣੇ ਬਜ਼ੁਰਗ ਇੱਥੇ ਮੌਜੂਦ ਨਹੀਂ ਜਿਹੜੇ ਇੱਥੇ ਸਫ਼ਰ ਕਰਦੇ ਰਹੇ ਨੇ। ਇਹ ਲਾਗੇ ਚਾਗੇ ਤੇ ਪਿੰਡਾਂ 'ਚ ਬੜੀ ਤਾਦਾਦ 'ਚ ਹਿੰਦੂ ਅਤੇ ਸਿੱਖ ਆਬਾਦ ਸਨ। ਅਤੇ ਖਾਨੇਵਾਲ ਸ਼ਹਿਰ ਵੀ ਜਿਹੜਾ ਨਾ ਇੱਥੇ ਜ਼ਿਆਦਾਤਰ ਜਿਹੜੀ ਤਜਾਰਤ ਹੈ, ਜਿਹੜੇ ਬਿਜ਼ਨਸ ਸੀ, ਜਿਹੜੀਆਂ ਦੁਕਾਨਾਂ ਸਨ, ਮੰਡੀ ਸੀ, ਉਹ ਹਿੰਦੂ ਖੱਤਰੀਆਂ ਦੇ ਜ਼ੇਰੇ ਇਸਤੇਮਾਲ ਸੀ। ਕਿਰਾਇਆਨਾਮਾ ਅੱਜ ਵੀ ਲੱਗਾ ਇੱਥੇ, ਲੇਕਿਨ ਇਹ ਉਹ ਨੇ ਟ੍ਰੇਨਾਂ ਜਿਹੜੀਆਂ ਹੁਣ ਇੱਥੋਂ ਗੁਜ਼ਰ ਕੇ ਅਤੇ ਤਾਹਾਲ ਯਾਨੀ ਕਿ ਹਲੇ ਵੀ ਆਪਣੀ ਮੰਜ਼ਿਲਾਂ 'ਤੇ ਜਾਂਦੀਆਂ ਨੇ, ਲੇਕਿਨ ਹੁਣ ਉਹ ਟ੍ਰੇਨਾਂ ਨਹੀਂ ਜਿਹੜੀਆਂ ਉਸ ਦੌਰ ਦੇ ਵਿੱਚ ਚੱਲਦੀਆਂ ਸਨ ਸਟੀਮ ਦੇ ਨਾਲ, ਬੰਨ ਵਾਲਾ ਇੰਜਨ, ਕਾਲਾ ਇੰਜਨ। ਠੀਕ ਹੋ ਗਿਆ ਜਨਾਬ। ਇਹ ਜਨਾਬ ਟਿਕਟ ਲੈ ਕੇ ਤੁਸੀਂ ਇਸ ਤਰ੍ਹਾਂ ਬ੍ਰਿਜ ਕਰਾਸ ਕਰਕੇ ਅਤੇ ਫਿਰ ਜਿਹੜਾ ਮਰਜ਼ੀ ਪਲੈਟਫਾਰਮ ਹੈ ਤੁਸੀਂ ਉੱਥੇ ਉਤਰਦੇ ਜਾਓ। ਇਹ ਸਾਰਾ ਜਿਹੜਾ ਇਹ ਕੈਨੋਪੀ ਬਣੀ ਹੈ, ਇਹ ਥੱਲੇ ਕਾਫੀ ਜ਼ਿਆਦਾ ਪਲੈਟਫਾਰਮ ਨੇ ਕਿਉਂਕਿ ਇਹ ਪਾਕਿਸਤਾਨ ਦਾ ਦੂਸਰਾ ਵੱਡਾ ਰੇਲਵੇ ਜੰਕਸ਼ਨ। ਅਤੇ ਮੈਂ ਖੁੱਲ੍ਹਾ ਹੋ ਕੇ ਇਹ ਸੋਚ ਰਿਹਾ ਵਾਂ ਕਿ ਯਾਰ ਇਹ ਸਟੇਸ਼ਨ ਅੱਜ ਵੀ ਉੱਥੇ ਹੀ ਹੈ। ਇਹ ਸੂਰਜ ਹੋਰ ਇੱਕ ਜਿਹੜੀ ਸੁਬਹ ਹੈ ਉਹ ਗਰੂਬ ਹੋ ਗਈ ਹੈ। ਟ੍ਰੇਨਾਂ ਵੀ ਉੱਥੇ ਹੀ ਨੇ, ਪਟਰੀਆਂ ਵੀ ਉੱਥੇ ਹੀ ਨੇ, ਲੇਕਿਨ ਅੱਜ ਵੀ ਇੱਥੇ ਬਜ਼ੁਰਗ ਆਉਣ ਨੂੰ ਤਰਸਦੇ ਨੇ ਜਿਹੜੇ ਇੱਥੇ ਆਪਣਾ ਬਚਪਨ ਗੁਜ਼ਾਰ ਗਏ ਨੇ। ਉਹ ਹਿੰਦੂ ਸਨ ਜਾਂ ਉਹ ਸਿੱਖ ਸਨ। ਅੱਜ ਵੀ ਉਹ ਖਾਨੇਵਾਲ ਦਾ ਨਾਂ ਸੁਣ ਕੇ ਚੌਂਕ ਜਾਂਦੇ ਨੇ ਕਿ ਖਾਨੇਵਾਲ ਨੇ ਕਿੰਨੇ ਨਾਂ ਲਿਆ, ਕੌਣ ਹੈ ਜਿਹੜਾ ਖਾਨੇਵਾਲ ਦਾ ਜ਼ਿਕਰ ਕਰ ਰਿਹਾ। ਮੈਂ ਬੜੀਆਂ ਵੀਡੀਓਜ਼ ਦੇਖੀਆਂ ਨੇ ਹਿੰਦੂ ਸਿੱਖਾਂ ਦੀਆਂ ਜਿਹਦੇ ਵਿੱਚ ਉਹਨਾਂ ਨੇ ਖਾਨੇਵਾਲ ਦੀਆਂ ਬੜੀਆਂ ਤਾਰੀਫਾਂ ਕੀਤੀਆਂ ਨੇ। ਖਾਨੇਵਾਲ ਦਾ ਰੇਲਵੇ ਸਟੇਸ਼ਨ ਜਿਹੜਾ ਅੱਜ ਵੀ ਬੜੀ ਅੱਛੀ ਹਾਲਤ 'ਚ ਮੌਜੂਦ ਹੈ ਕਿਉਂਕਿ ਇਸ ਜਿਹੜਾ ਹੈਗਾ ਪਲੈਟਫਾਰਮ ਹੈ, ਇੱਥੇ ਜਿਹੜੀ ਇਮਾਰਤ ਉਹਨੂੰ ਰੈਨੋਵੇਟ ਕੀਤਾ ਗਿਆ। ਇੱਥੇ ਟ੍ਰੇਨਾਂ ਆ ਕੇ ਪਾਣੀ ਭਰਦੀਆਂ ਨੇ, ਕਰਾਚੀ ਜਾਣ ਵਾਲੀਆਂ ਟ੍ਰੇਨਾਂ। ਜਦੋਂ ਟ੍ਰੇਨ ਆ ਕੇ ਖੜੀ ਹੁੰਦੀ ਹੈ ਪਲੈਟਫਾਰਮ ਦੇ ਉੱਤੇ ਅਤੇ ਉਹਦੇ ਵਿੱਚ ਉਹ ਪਾਣੀ ਭਰਿਆ ਜਾਂਦਾ ਹੈ, ਓਵਰਹੈਡ ਵਾਟਰਿੰਗ, ਜਿਹੜਾ ਕਿ ਟੋਇਲਟਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਟ੍ਰੇਨ ਦੇ ਟੋਇਲਟਾਂ ਦੇ ਵਿੱਚ। ਅਤੇ ਅਮਲਾ ਫੌਰੀ ਤੌਰ 'ਤੇ ਪਾਈਪ ਲੈ ਕੇ ਛੱਤਾਂ ਦੇ ਉੱਤੇ ਚੜ੍ਹਦਾ ਵੀ ਅਕਸਰ ਵੇਖਿਆ ਜਾਂਦਾ। ਖਾਨੇਵਾਲ ਦੇ ਅੱਗੇ ਜਿਹੜਾ ਵੱਡਾ ਸਟੇਸ਼ਨ ਹੈ ਉਹ ਮੁਲਤਾਨ ਹੈ, ਠੀਕ ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਟ੍ਰੇਨ ਜਿਹੜੀ ਹੈ ਨਾ ਇਹ ਖਾਨੇਵਾਲ ਤੋਂ ਵਜ਼ੀਰਾਬਾਦ ਜੰਕਸ਼ਨ ਨੂੰ ਨਿਕਲਦੀ ਹੈ, ਇੱਕ ਬਰਾਸਤਾ ਫੈਸਲਾਬਾਦ ਸਾਂਗਲਾਇਲ, ਅਤੇ ਇੱਕ ਟ੍ਰੇਨ ਚਲੀ ਜਾਂਦੀ ਹੈ ਇੱਥੋਂ ਜਹਾਨੀਆਂ ਨੂੰ, ਉਹਦੇ ਵਿੱਚ ਖੈਬਰ ਮੇਲ, ਅਲਾਮਾ ਇਕਬਾਲ ਐਕਸਪ੍ਰੈਸ ਵਗੈਰਾ ਸ਼ਾਮਲ ਨੇ। ਅਤੇ ਇਹ ਪੁਰਾਣੇ ਬੈਂਚਾਂ ਨੂੰ ਜਿਹੜਾ ਨਾ ਉੱਤੇ ਪਾਕਿਸਤਾਨ ਰੇਲਵੇ ਲਿਖਿਆ, ਇਹ ਅੱਜ ਵੀ ਇਸ ਪਲੈਟਫਾਰਮ ਤੋਂ ਨਹੀਂ ਹਟਾਇਆ ਗਿਆ, ਠੀਕ ਹੈ ਜੀ। ਖਾਓ ਪਾਣੀ ਦੇ ਜਿਹੜੇ ਟਰਬਾਈਨ ਦੇ ਪਾਈਪ ਨੇ, ਇਹ ਇਹਨਾਂ ਦੀ ਬਸੀਦਗੀ ਹੀ ਦੱਸ ਰਹੀ ਹੈ ਕਿ ਬਹੁਤ ਪੁਰਾਣੇ ਨੇ, ਲੇਕਿਨ ਇਹਨਾਂ ਦੇ ਵਿੱਚ ਅੱਜ ਵੀ ਪਾਣੀ ਆ ਰਿਹਾ ਔਰ ਉਹ ਨਾ ਸਿਰਫ ਪੀਣ ਦੇ ਬਲਕਿ ਟੋਇਲਟਾਂ ਦੇ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ। ਇਹ ਬਿਲਡਿੰਗ ਇਹਦੀ ਰੈਨੋਵੇਟ ਕੀਤੀ ਗਈ ਹੈ, ਟਾਈਲਾਂ ਲਾ ਕੇ ਸੁਰਖ ਰੰਗ ਦੀਆਂ, ਅਤੇ ਖੂਬਸੂਰਤੀ 'ਚ ਇਜ਼ਾਫਾ ਕੀਤਾ ਗਿਆ, ਲੇਕਿਨ ਇਹ ਉੱਤੇ ਲੱਗੀਆਂ ਚਿਮਨੀਆਂ ਇਸ ਚੀਜ਼ ਦਾ ਸਬੂਤ ਹੈ ਕਿ ਇਹ ਬਿਲਡਿੰਗ ਬਹੁਤ ਪੁਰਾਣੀ ਹੈ। ਇਹ ਦੇਖੋ ਨਾ ਉੱਤੇ ਲੱਗੇ ਜਿਹੜੇ ਨੇ ਅੰਗਰੇਜ਼ ਦੌਰ ਦਾ ਇੱਕ ਖਾਸ ਸਟਾਈਲ ਹੁੰਦਾ ਸੀ ਪੁਰਾਣੀਆਂ ਦਫਾਤਰ ਸਰਕਾਰੀ ਇਮਾਰਤਾਂ ਬਣਾਉਣ ਦਾ, ਉੱਤੇ ਚਿਮਨੀਆਂ ਬਣਾਈਆਂ ਜਾਂਦੀਆਂ ਸਨ, ਅਤੇ ਇਹ ਅੱਜ ਵੀ ਮੌਜੂਦ ਨੇ। ਸਮਾਨ ਲਾਇਆ ਜਾ ਰਿਹਾ ਕਿਉਂਕਿ ਖਾਨੇਵਾਲ ਦੇ ਵਿੱਚ ਬੜੀ ਵੱਡੀ ਵਰਕਸ਼ਾਪ ਹੁੰਦੀ ਸੀ, ਹਲੇ ਵੀ ਹੈਗੀ ਹੈ ਲੋਕੋਮੋਟਿਵ ਦੀ, ਔਰ ਬੋਗੀਆਂ ਵੀ ਕਿਸੇ ਹੱਦ ਤੱਕ ਉੱਥੇ ਠੀਕ ਕੀਤੀਆਂ ਜਾਂਦੀਆਂ ਹੁੰਦੀਆਂ ਸਨ। ਇਹ ਜਨਾਬ ਤੇਜ਼ਗਾਮ ਲਾਹੌਰ ਤੋਂ ਕਰਾਚੀ ਜਾਣ ਵਾਲੀ ਇਹ ਸਟੇਸ਼ਨ 'ਤੇ ਆ ਰਹੀ ਹੈ। ਇਹਨੇ ਬਰਾਸਤਾ ਮੁਲਤਾਨ ਕਰਾਚੀ ਜਾਣਾ। ਕੁਛ ਟ੍ਰੇਨਾਂ ਇੱਥੋਂ ਮੁਲਤਾਨ ਨਹੀਂ ਜਾਂਦੀਆਂ, ਲੇਕਿਨ ਉਹ ਬਹਾਵਲਪੁਰ ਦੇ ਰਸਤੇ ਫਿਰ ਅੱਗੇ ਜਾ ਕੇ ਅਤੇ ਕਰਾਚੀ ਪਹੁੰਚਦੀਆਂ ਨੇ। ਅਤੇ ਇਹ ਜਨਾਬ ਸਟਾਲਸ ਵਾਲੇ ਬੜੇ ਮੁੰਤਜ਼ਰ ਨੇ ਕਿ ਟ੍ਰੇਨ ਖੜੀ ਹੋਏ ਅਤੇ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਰੋਖਤ ਕਰੀਏ।
ਦੋਸਤੋ ਖਾਨੇਵਾਲ ਤੇ ਟ੍ਰੇਨਾਂ ਆਉਂਦੀਆਂ ਜਾਂਦੀਆਂ ਤੇ ਇਸੇ ਤਰ੍ਹਾਂ ਹੀ ਰੋਜ਼ਾਨਾ ਦੀ ਬੁਨਿਆਦ 'ਤੇ ਇੱਕ ਦਿਨ ਜਿਹੜਾ ਨਾ ਉਹ ਪਾਕਿਸਤਾਨ ਹਿੰਦੁਸਤਾਨ ਦੀ ਜਿਹੜੀ ਪਾਰਟੀਸ਼ਨ ਹੋਈ ਹੈ ਉਹਦੇ 'ਚ ਇਜ਼ਾਫਾ ਕਰਦਾ ਜਾ ਰਿਹਾ। ਇਹ ਵੀ ਟ੍ਰੇਨ ਜਿਹੜੀ ਇੱਥੋਂ ਚਲੀ ਗਈ, ਲੇਕਿਨ ਵਕਤ ਗੁਜ਼ਰਿਆ ਜਿਹੜਾ ਨਾ ਉਹ ਵਾਪਸ ਨਹੀਂ ਆ ਸਕਦਾ। ਮੈਂ ਵੀ ਆਪਣੀ ਮੰਜ਼ਿਲ ਮਖਸੂਸ 'ਤੇ ਜਾ ਰਿਹਾ ਵਾਂ। ਇੱਥੋਂ ਹੀ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਨਵੀਂ ਵੀਡੀਓ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਊਂਗਾ। ਜਿਨ੍ਹਾਂ ਦੋਸਤਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।